ऐसो एहो संसार पेखना, रहन न को पहिया रे। सूधे सूधे रेग चलो तुम, न तर कुतका दवई है रे। बारे बूढ़े तरने पहिया, सब हूँ जम ले जई है रे। मानस बपरा मूसा कीना, नीच बलैया खई है रे। तनवंता और निर्तन मने, ताकि कछु न कानी रे। राजा प्रजा सम कर मारे, ऐसो काल बडानी रे। हर के सेवक जो हर पाए, तिन की कथा निरारी रे। आवे न जाए न कब हूँ मरते, पार ब्रह्म संगारी रे। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, जो इस दुनिया में आए उसने जाने। एक निश्चयवाचक सच है। इस सच नूं असीं कबूलीए या ना कबूलीए, ये अल्टीमेट ट्रूथ है, ये फाइनल ट्रूथ है। जीवन रब दी बख्शिश है, रब दी ग्रेस है, रब दी रहमत है। जिंदगी दे किन्ने हुनाल सियाल असीं पूरे करने ने, ये भी रब दे कोल है। रब रहमत कर दे जदों इंसानी जिंदगी बख्श दे। होर भी रहमत रब दी मन्नी जाए जे गुरसिखां दे घर दे विच जन्म होए। होर भी रहमत शरीर साबित होए, चंगी विद्या दा मौका बने। होर भी वड्डे भाग हुंदे ने जीवन सफर दे अंदर हम सफर जीवन साथी चंगा मिले, ते फिर गृहस्थ दा अगला स्टैप बच्चे बच्चियां हुंदे ने। चंगी औलाद, नेक औलाद, चंगी एजुकेशन, पर उस दे नाल नाल सिੱਖੀ वैल्यूज मिलन, ते ये जदों सारा मुकम्मल हो जाता है, फिर असी ये गल शुकराने दे विच ही रब नूं कहंदे हैं कि हे वाहिगुरू तेरा शुक्र है कि तू किन्नी रहमत कीती। सर जरनैल सिंह जी चट्ठा, जिन्हां ने जिंदगी दे लगभग 97 हुनाल ते सियाल देखे। 15 अक्तूबर ਨੂੰ ਉਹਨਾਂ ਨੇ 97 ਵਰੇ ਮੁਕੰਮਲ ਕਰ ਲੈਣੇ ਸਨ 2021 ਦੇ ਵਿੱਚ। ਉਹਨਾਂ ਦਾ ਜੀਵਨ ਇੱਕ ਉਸ ਸਾਰੇ ਜੀਵਨ ਦੀ ਲਗਾਤਾਰਤਾ ਹੈ। ਬਹੁਤ ਵਾਰ ਮੈਂ ਜ਼ਿੰਦਗੀ 'ਚ ਬੇਸ਼ੱਕ ਪੜ੍ਹਨ ਦਾ ਵੀ ਸ਼ੌਕ ਹੈ, ਪਰ ਮੇਰੇ ਲਈ ਸਭ ਤੋਂ ਕੀਮਤੀ ਕਿਤਾਬ ਬਜ਼ੁਰਗ ਹੁੰਦੇ ਨੇ। ਮੈਂ ਜਦੋਂ ਵੀ ਕਿਸੇ ਬਜ਼ੁਰਗ ਮਾਤਾ ਬਜ਼ੁਰਗ ਪਿਤਾ ਦੇ ਕੋਲ ਬੈਠਦਾ ਤੇ ਮੈਨੂੰ ਇਹ ਲੱਗਦਾ ਹੈ ਵੀ ਇਹ ਕਿਤਾਬ ਕਿਤੇ ਛਪੀ ਨਹੀਂ। ਲਿਖਾਰੀ ਦੇ ਥਾਟਸ ਹੁੰਦੇ ਨੇ, ਤੁਸੀਂ ਲਿਖਦੇ ਹੋ, ਚੰਗਾ ਪਬਲਿਸ਼ਰ ਲੱਭਦੇ ਹੋ, ਉਹਨੂੰ ਪ੍ਰੋਪੇਗੇਟ ਕਰਦੇ ਹੋ, ਪਰ ਹਰ ਬਜ਼ੁਰਗ ਮਾਤਾ ਤੇ ਪਿਤਾ ਇੱਕ ਕਿਤਾਬ ਨੇ, ਅਸਲ ਜ਼ਿੰਦਗੀ ਦੀ ਕਿਤਾਬ, ਜਿਨ੍ਹਾਂ ਨੇ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਫੇਸ ਕੀਤਾ, ਜਿਨ੍ਹਾਂ ਨੇ ਜੇ ਫੇਥ ਕਾਇਮ ਰੱਖਿਆ, ਤੇ ਜੋ ਕੁਝ ਵੀ ਅੱਜ ਅਸੀਂ ਹਾਂ ਇਹ ਉਹਨਾਂ ਦੀ ਬਦੌਲਤ, ਰੱਬ ਦੀ ਰਹਿਮਤ ਦਾ ਸਦਕਾ। ਇਹ ਠੀਕ ਹੈ, ਅਲਟੀਮੇਟ ਟਰੂਥ ਵਾਹਿਗੁਰੂ ਹੈ। ਮੁਹੰਮਦ ਬਖਸ਼ ਪਾਕਿਸਤਾਨ ਦੇ ਇੱਕ ਬਹੁਤ ਅਜ਼ੀਮ ਪੰਜਾਬੀ ਦੇ ਸ਼ਾਇਰ ਹੋਏ ਨੇ। ਉਹਨਾਂ ਦੀਆਂ 4 ਲਾਈਨਾਂ ਨੇ, ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕਾਂ ਭਰ ਭਰ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਇੱਕ ਮਾਲੀ ਦੇ ਤੌਰ ਤੇ ਮਾਲੀ ਆਪਣੇ ਬਾਗ ਨੂੰ ਸਿੰਜਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਹਰ ਤਰ੍ਹਾਂ ਦੀ ਖਾਦ ਦੇਣ ਦੀ ਕੋਸ਼ਿਸ਼ ਕਰਦਾ ਹੈ, ਦਰਖਤ ਵੀ ਉਗਾਉਂਦੇ ਨੇ। ਤੇ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਕਿ गाफिल अपने फल की शरीनी से होता है शजर। शजर दरखत, जिस दरखत ਨੂੰ ਬਹੁਤ ਮਿੱਠੇ ਫਲ ਲੱਗਦੇ ਨੇ, ਉਸ ਦਰਖਤ ਨੂੰ ਅਹਿਸਾਸ ਨਹੀਂ ਹੁੰਦਾ ਕਿ ਉਸ ਦੇ ਫਲ ਕਿੰਨੇ ਮਿੱਠੇ ਨੇ। ਉਦੋਂ ਉਹਨੂੰ ਖਾਣ ਵਾਲਾ ਹੀ ਕਹਿੰਦਾ ਕਿ ਵਾਹ ਕਿਆ ਸਵਾਦ ਹੈ, ਕਿੰਨਾ ਵਧੀਆ ਇਹ ਫਰੂਟ ਹੈ। ਤੇ ਜਦੋਂ ਅਸੀਂ ਮਨੁੱਖਾ ਜੀਵਨ ਦੇ ਵਿੱਚ ਗੱਲ ਕਰਦੇ ਹਾਂ,
ਔਰ ਜਿਸ ਸ਼ਖਸੀਅਤ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਤੁਸੀਂ ਬੱਚੇ ਬੱਚੀਆਂ, ਗ੍ਰੈਂਡ ਚਿਲਡਰਨ, ਗ੍ਰੇਟ ਗ੍ਰੈਂਡ ਚਿਲਡਰਨ, ਸਾਰਿਆਂ ਦਾ ਵੇਰਵਾ ਸੁਣਿਆ। ਮਾਤਾ ਸੁਰਜੀਤ ਕੌਰ ਜੀ, ਮੈਂ ਜਿਹੜੇ ਲਾਸਟ ਪਲ ਜਦੋਂ ਕ੍ਰੀਮੇਸ਼ਨ ਤੋਂ ਪਹਿਲਾਂ ਹੁੰਦੇ ਨੇ, ਮੈਂ ਦੇਖ ਰਿਹਾ ਸੀ ਕਿ ਕਿਵੇਂ ਇੱਕਦਮ ਜਦੋਂ ਅਸੀਂ ਸਾਰੀ ਜ਼ਿੰਦਗੀ ਦੇਖਦੇ ਹਾਂ ਤੇ ਜਿਵੇਂ ਇੱਕ ਬੈਕਗ੍ਰਾਉਂਡ ਦੇ ਵਿੱਚ ਫਿਲਮ ਚੱਲ ਰਹੀ ਹੁੰਦੀ ਹੈ, ਤੁਹਾਨੂੰ ਉਹ ਸਾਰੇ ਖਿਆਲ ਆ ਰਹੇ ਹੁੰਦੇ ਨੇ ਕਿ ਕਿਵੇਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ, ਕਿਹਨਾਂ ਦਿੱਕਤਾਂ ਚੋਂ ਗੁਜ਼ਰੇ। ਔਰ ਜਿਸ ਜਨਰੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਇਹਨਾਂ ਨੇ ਜ਼ਿੰਦਗੀ 'ਚ 3-3 4-4 ਵਾਰ ਲਗਭਗ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕੀਤੀ। 47 ਦੀ ਗੱਲ ਬੇਟੀ ਨੇ ਕੀਤੀ, ਪਵਨ ਨੇ। ਇਹ ਕੋਈ ਛੋਟੀ ਗੱਲ ਨਹੀਂ ਸੀ। ਔਰ ਅਕਸਰ ਬਾਪੂ ਜੀ ਦੇ ਨਾਲ ਜਦੋਂ ਵੀ ਪਹਿਲਾ ਮੇਰਾ ਮੇਲ 91-92 ਚ ਉਹ ਆਏ ਨੇ, ਉਦੋਂ ਕੀ ਹੁੰਦਾ ਹੈ, ਤੇ ਬੇਸ਼ੱਕ ਬਹੁਤ ਫ੍ਰੀਕੁਐਂਟ ਬਾਅਦ ਦੇ ਵਿੱਚ ਗੱਲਬਾਤ ਨਹੀਂ ਵੀ ਹੁੰਦੀ ਰਹੀ। ਉਹਨਾਂ ਦੇ ਚੜ੍ਹਾਈ ਕਰਨ ਤੋਂ ਕੁਝ ਹਫ਼ਤੇ ਪਹਿਲਾਂ ਮੈਂ ਮਿਲਣ ਲਈ ਆਇਆ, ਉਦੋਂ ਵੀ ਉਹਨਾਂ ਪਛਾਣਿਆ ਵੀ। ਪਰ ਇਸ ਸਾਰੇ ਪੀਰੀਅਡ 'ਚ ਉਹਨਾਂ ਦੀਆਂ ਯਾਦਾਂ 'ਚ ਜਿਹੜੀਆਂ ਸਭ ਤੋਂ ਮਿੱਠੀਆਂ ਯਾਦਾਂ ਸੀ, ਜਿਵੇਂ ਦੱਸਿਆ ਗਿਆ ਕਿ ਸੱਚਾ ਸੌਦਾ ਗੁਰਦੁਆਰਾ ਸਾਹਿਬ, ਜਿਹਨੂੰ ਉਸ ਇਲਾਕੇ 'ਚ ਖਰਾ ਸੌਦਾ ਕਹਿੰਦੇ ਨੇ, ਉਸ ਦੇ ਨੇੜੇ ਪਿੰਡ। ਤੇ ਫਿਰ ਉਹਨਾਂ ਨੇ ਇਵੇਂ ਜਿਵੇਂ ਤੁਸੀਂ ਇੱਕ ਸੀਰੀਅਲ ਵਾਈਜ਼ ਸ਼ੁਰੂ ਕਰਦੇ ਹੋ, ਨਨਕਾਣਾ ਸਾਹਿਬ ਦਾ ਮੇਲਾ, ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਅੱਜ ਅਸੀਂ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ ਹਾਂ, ਕਹਿੰਦੇ ਜੀ ਨਨਕਾਣਾ ਸਾਹਿਬ ਦਾ ਮੇਲਾ। ਕਈ ਹਫ਼ਤੇ ਪਹਿਲਾਂ ਕੋਈ ਨਨਕਾਣਾ ਸਾਹਿਬ ਦੇ ਟਾਊਨ 'ਚ ਆਪਣੇ ਘਰ ਨੂੰ ਜੰਦਾ ਨਹੀਂ ਸੀ ਲਾਉਂਦਾ। ਕਿਵੇਂ ਘੋੜ ਦੌੜ ਵੀ ਹੋਣੀ, ਗੱਡਾ ਦੌੜ ਵੀ ਹੋਣੀ, ਮੇਲੇ ਦਾ ਅੱਜ ਵੀ ਉਸ ਇਲਾਕੇ 'ਚ ਨਨਕਾਣੇ ਦਾ ਮੇਲਾ ਹੀ ਕਹਿੰਦੇ ਨੇ। ਉੱਥੋਂ ਸ਼ੁਰੂ ਕਰਕੇ ਉਹਨਾਂ ਖਰੇ ਸੌਦੇ ਦੀ ਗੱਲ ਕਰਦੇ ਆ, 47 ਤੱਕ ਪਹੁੰਚਦੇ ਆ, ਪਰਿਵਾਰ ਨੂੰ ਚੈਲੰਜ। ਔਰ ਫਿਰ ਇਸ ਜਨਰੇਸ਼ਨ ਨੇ 47 ਚ ਆ ਕੇ ਇਧਰਲੇ ਪੰਜਾਬ ਚ ਭਾਰਤੀ ਕਬਜ਼ੇ ਵਾਲੇ ਚ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕੀਤੀ। ਜ਼ਮੀਨਾਂ ਨਹੀਂ ਸਨ, ਜਿੰਨੀਆਂ ਸਨ ਉਹਨਾਂ ਨੇ ਕਿਹਾ ਜੀ ਰੁਪਈਏ ਦੀ ਚਵਾਨੀ ਮਿਲੇਗੀ, ਉਹ ਵੀ ਕਈ ਥਾਂ ਟੁਕੜਿਆਂ ਜਾਂ ਚੱਕਬੰਦੀ ਜਾਂ ਮੁਰੱਬਾਬੰਦੀ ਤਾਂ ਬਹੁਤ ਬਾਅਦ ਚ ਹੋਈ ਹੈ 1950। ਉਹ ਇੱਕ ਬਹੁਤ ਸੰਘਰਸ਼ ਦਾ ਟਾਈਮ ਸੀ। ਤੁਹਾਡੇ ਵੱਡੇ ਪਰਿਵਾਰ ਨੇ, ਚਾਚੇ ਤਾਏ ਸਾਂਝ, ਕਿਉਂਕਿ ਇੱਕ ਗੱਲ ਜਿਹੜੀ ਮੈਂ ਅੱਜ ਐਮਫਸਾਈਜ਼ ਵੀ ਕਰਾਂਗਾ, ਔਰ ਜਿਹੜੀ ਚੱਠਾ ਪਰਿਵਾਰ ਦੀ ਬਿਊਟੀ ਹੈ ਮੈਂ ਸਮਝਦਾ, ਇਕੱਠ ਅੱਜ ਅਮਰੀਕਨ ਸੁਸਾਇਟੀ ਜਾਂ ਵੈਸਟਰਨ ਸੁਸਾਇਟੀ, ਜਿਨ੍ਹਾਂ ਦੀਆਂ ਬਹੁਤ ਬਿਊਟੀਜ਼ ਨੇ, ਅਸੀਂ ਤਾਂ ਇਹਨਾਂ ਮੁਲਕਾਂ 'ਚ ਆਏ, ਬਹੁਤ ਖੂਬਸੂਰਤ ਮੁਲਕ ਨੇ, ਸਿਸਟਮ ਇਨ ਪਲੇਸ ਹੈ, ਪਰ ਇਹਨਾਂ ਦੀਆਂ ਬਿਮਾਰੀਆਂ ਵੀ ਨੇ। ਔਰ ਅਨਫੋਰਚੂਨੇਟਲੀ ਸਾਡੇ ਇੱਕ ਵੱਡੇ ਤਬਕੇ ਨੇ ਉਹ ਬਿਮਾਰੀਆਂ ਵੀ ਲੈ ਲਈ ਹੈ। ਉਹਨਾਂ ਬਿਮਾਰੀਆਂ 'ਚ ਇੱਕ ਵੱਡੀ ਬਿਮਾਰੀ ਹੈ ਇੰਡੀਵਿਜੂਅਲਿਜ਼ਮ, ਮੀ। ਔਰ ਉਸ ਮੀ ਨੇ ਘਰ ਤੋੜੇ ਨੇ, ਉਸ ਮੀ ਨੇ ਇੱਕ ਦੂਜੇ ਵੱਲ ਪਿੱਠ ਕਰਾਈ ਹੈ। ਨਤੀਜੇ ਦੇ ਤੌਰ ਤੇ ਜੇ ਤੁਸੀਂ ਪੁਰਾਣੀ ਜਨਰੇਸ਼ਨ ਦਾ ਉੱਥੇ ਦੇਖੋ ਤੇ ਤੁਹਾਨੂੰ ਕੋਈ ਡਿਪਰੈਸ਼ਨ ਔਰ ਦੂਸਰੇ ਤੀਸਰੇ ਇਸ ਕਿਸਮ ਦੇ ਬਹੁਤ ਘੱਟ ਹੋਣਗੇ, ਕਿਉਂਕਿ ਟੁਗੇਦਰਨੈਸ ਦੇ ਵਿੱਚ ਇੰਨੀ ਬਰਕਤ ਹੈ। ਔਰ ਬਹੁਤ ਵਾਰ ਅਸੀਂ ਬਾਹਰ ਵਲੰਟੀਅਰ ਕਰਾਂਗੇ ਜੀ, ਅਸੀਂ ਸੇਵਾ ਕਰਨੀ ਹੈ, ਅਸੀਂ ਕਿਊਬਾ ਭੇਜ ਦਿਓ ਸਾਨੂੰ, ਅਸੀਂ ਵੈਨਜ਼ੂਏਲਾ ਜਾਣਾ ਜਾਂ ਦੂਜਾ। ਪਹਿਲੀ ਇੱਕ ਗੱਲ ਜਿਹਨਾਂ ਵੀ ਸਿਆਣਿਆਂ ਨੇ ਇਹ ਗੱਲ ਕਹੀ ਸੀ, ਚੈਰਿਟੀ ਬਿਗਨਸ ਐਟ ਹੋਮ। ਜਿਹੜੀ ਗੱਲ ਘਰ ਤੋਂ ਸ਼ੁਰੂ ਹੁੰਦੀ ਹੈ। ਅਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹਾਂ ਕਿ ਜੀ ਧਰਮ ਦੀ ਗੱਲ ਨਹੀਂ ਹੁੰਦੀ, ਬੱਚੇ ਮਜ਼ਹਬ ਤੋਂ ਦੂਰ ਜਾ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ, ਫਲਾਣ ਹੀ ਪ੍ਰਚਾਰ ਕਰਦਾ, ਢਿਮਕਾ ਨਹੀਂ ਕਰਦਾ। ਪਹਿਲੀ ਨਰਸਰੀ, ਪਹਿਲਾ ਸਕੂਲ ਘਰ ਹੈ। ਜਿਨ੍ਹਾਂ ਘਰਾਂ 'ਚ ਮਾਵਾਂ ਜਪਜੀ ਦੀਆਂ ਪੌੜੀਆਂ ਪੜ੍ਹਦੇ, ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਤੋਰਦੀਆਂ, ਘਰ ਦੇ ਵਿੱਚ ਰਿਜ਼ਕੇ ਹਲਾਲ ਆਂਦਾ ਹੈ, ਹੱਕ ਹਲਾਲ ਦੀ ਕਮਾਈ ਆਂਦੀ ਹੈ, ਪਰਿਵਾਰ ਸ਼ਾਮ ਨੂੰ ਬੈਠ ਕੇ ਰਹਿਰਾਸ ਕਰਦਾ ਹੈ। ਜਿਸ ਘਰ 'ਚ ਕੋਈ ਮਦਦਗਾਰ ਮਦਦ ਦੇ ਲਈ ਜਿਹੜਾ ਉਹ ਗੁਹਾਰ ਕਰਦਾ, ਉਸ ਤੱਕ ਪਹੁੰਚ ਹੁੰਦੀ ਹੈ, ਕੋਈ ਮਦਦ ਮੰਗਦੇ, ਉਹਨਾਂ ਘਰਾਂ ਦੇ ਬੱਚੇ ਬੱਚੀਆਂ ਨੂੰ ਅਸਲ 'ਚ ਜਦੋਂ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹ ਘਰ ਦੇ ਅੰਦਰ ਧਰਮਸਾਲ ਸਾਲ ਹੋਏ ਜਿੱਥੇ ਧਰਮੀ ਲੋਕ ਘੜੇ ਜਾਂਦੇ ਨੇ। ਚਟਸਾਲ ਸੀ ਜਿੱਥੇ ਚਾਟੜੇ ਘੜੇ ਜਾਂਦੇ ਨੇ, ਟਕਸਾਲ ਹੈ ਜਿੱਥੇ ਟਕੇ ਘੜੇ ਜਾਂਦੇ ਸੀ, ਮਿੰਟ। ਤੇ ਇਹ ਅਸਲ ਦੇ ਵਿੱਚ ਉਹ ਘਰ ਹੀ ਹੈ ਸਾਡਾ ਬੇਸਿਕ ਯੂਨਿਟ, ਜਿੱਥੇ ਅਸੀਂ ਉਹ ਸਾਰਾ ਸਬਕ ਸਿੱਖਦੇ ਹਾਂ। ਜਿਨ੍ਹਾਂ ਘਰਾਂ 'ਚ ਬਜ਼ੁਰਗਾਂ ਦੀ ਸੇਵਾ ਸੰਭਾਲ ਹੈ, ਜਿਨ੍ਹਾਂ ਘਰਾਂ 'ਚ ਬਜ਼ੁਰਗਾਂ ਦਾ ਸਤਿਕਾਰ ਹੈ। ਬਹੁਤ ਵਾਰ ਬਾਹਰ ਅਸੀਂ ਕਿੱਥੇ ਕੀ ਮੰਗਦੇ ਹਾਂ, ਕਿਹਨਾਂ ਡੇਰਿਆਂ ਤੇ ਜਾ ਕੇ ਜਾਂ ਕਿਹਨਾਂ ਤਕੀਆਂ ਦੇ ਉੱਤੇ ਜਾ ਕੇ ਨੱਕ ਰਗੜਦੇ ਹਾਂ। ਜਿਸ ਘਰ ਦੇ ਵਿੱਚ ਦਾਦਾ ਦਾਦੀ, ਨਾਨਾ ਨਾਨੀ, ਬਜ਼ੁਰਗ, ਮਾਤਾ ਪਿਤਾ
ਉਹਨਾਂ ਦੀ ਤੁਸੀਂ ਸੇਵਾ ਕਰਦੇ ਹੋ। ਬੇਟੇ ਗੈਰੀ ਨੇ ਕਿਹਾ ਕਿ ਜਾਣ ਤੋਂ ਪਹਿਲਾਂ ਅਸੀਂ ਬਾਪੂ ਜੀ ਦੇ ਕਮਰੇ 'ਚ ਜਾਣਾ, ਵਾਪਸ ਆ ਕੇ ਆਣਾ। ਇਹ ਹੈ ਜ਼ਿਆਰਤ। ਪਹਿਲਾਂ ਘਰ ਦੇ ਵਿੱਚ ਪਿਲਗ੍ਰਿਮੇਜ ਕਰੋ, ਆਪਣੇ ਮਾਤਾ ਪਿਤਾ ਦੇ ਕੋਲ। ਜਿਵੇਂ ਤੁਹਾਡੇ ਬੱਚੇ ਬੱਚੀਆਂ ਨੂੰ ਤੁਹਾਡੇ ਘਰ ਨਹੀਂ ਚਾਹੀਦੇ। ਅਸੀਂ ਬਹੁਤ ਦੌੜ ਲਾਈ ਹੋਈ ਆ। ਮੈਂ ਇਹ ਸਮਝਦਾ ਇੱਕ ਪੰਥਕ ਐਕਟਿਵਿਸਟ ਹੋਣ ਦੇ ਨਾਤੇ, ਜਿੱਥੇ ਮੈਂ ਇੱਕ ਪੋਲੀਟੀਕਲ ਮਿਸ਼ਨ ਨੂੰ ਲੈ ਕੇ ਆਪਣੇ ਆਪ ਨੂੰ ਤੋਰਿਆ ਹੋਇਆ ਹੈ, ਉੱਥੇ ਜੋ ਸਾਡੇ ਘਰਾਂ 'ਚ ਵਾਪਰਦਾ ਹੈ, ਮੇਰੀਆਂ ਅੱਖਾਂ ਬੰਦ ਨਹੀਂ ਨੇ। ਮੈਂ ਦੇਖਦਾ ਕਿ ਕਿਵੇਂ ਘਰ ਟੁੱਟ ਰਹੇ ਨੇ, ਕਿਵੇਂ ਇੰਡੀਵਿਜੂਅਲਿਜ਼ਮ ਦੀ ਗੱਲ ਹੈ, ਕਿਵੇਂ ਇੱਕ ਦੌੜ ਲੱਗੀ ਹੋਈ ਹੈ ਜੌਬਾਂ ਦੇ ਲਈ, ਇੱਧਰ ਉੱਧਰ। ਅਸੀਂ ਸਮਝਦੇ ਦੇਖੋ ਜੀ ਅਸੀਂ ਬੱਚਿਆਂ ਲਈ ਕਰ ਰਹੇ ਹਾਂ। ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਚਾਹੀਦਾ। ਤੁਹਾਡੇ ਬੱਚੇ ਤੁਹਾਡੇ ਟਾਈਮ ਦੇ ਤਲਬਗਾਰ ਨੇ। ਬੱਚੇ ਬੱਚੀਆਂ ਦੇ ਨਾਲ ਟਾਈਮ ਸਪੈਂਡ ਕਰੋ। ਬਜ਼ੁਰਗਾਂ ਨੂੰ ਅਸੀਂ ਬਹੁਤ ਵਧੀਆ ਕਮਰਾ ਦੇ ਦਿੱਤਾ ਹੈ, ਬਹੁਤ ਵਧੀਆ ਉਹਨਾਂ ਨੂੰ ਰੋਟੀ ਵੀ ਫੜਾ ਦਿੰਦੇ ਹਾਂ। ਉਹਨਾਂ ਨੂੰ ਠੀਕ ਹੈ, ਇਹ ਲੋੜਾਂ ਨੇ। ਉਹਨਾਂ ਨੂੰ ਜੇ ਕੁਝ ਚਾਹੀਦਾ ਹੈ ਤੇ ਤੁਹਾਡਾ ਵਕਤ ਚਾਹੀਦਾ ਹੈ। ਉਹਨਾਂ ਦੇ ਕੋਲ ਜਾ ਕੇ ਬੈਠੋ, ਸਵੇਰੇ ਦਿਨ ਦੀ ਸ਼ੁਰੂਆਤ ਕਰੋ, ਸ਼ਾਮ ਨੂੰ ਆ ਕੇ ਉਹਨਾਂ ਦੇ ਕੋਲ ਬੈਠੋ। ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ ਆਪਣਾ ਬੈਸਟ ਦਿੱਤਾ ਹੈ। ਜੋ ਵੀ ਹਿਊਮਨ ਸੁਸਾਇਟੀ ਹੈ ਅਸੀਂ ਉਹ ਕਰਦੇ ਹਾਂ। ਸਾਡੇ ਪੇਰੈਂਟਸ ਨੇ, ਉਹਨਾਂ ਦੇ ਪੇਰੈਂਟਸ ਨੇ ਕੀ ਸਭ ਕੁਝ ਦਿੱਤਾ ਹੈ। ਤੇ ਜਦੋਂ ਇਸ ਕਿਸਮ ਦਾ ਸਾਰਾ ਵਰਤਾਰਾ ਹੋਏਗਾ, ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ। ਬੱਚੇ ਬੱਚੀਆਂ ਨੂੰ ਸਾਡੇ ਲੈਕਚਰ ਪ੍ਰਭਾਵਿਤ ਨਹੀਂ ਕਰਦੇ ਜੀ ਉਹਨਾਂ ਨੇ ਧਰਮੀ ਬਣਨਾ। ਉਹ ਜੋ ਦੇਖਣਗੇ, ਘਰ 'ਚ ਮਹਿਸੂਸ ਕਰਨਗੇ, ਜੋ ਦਾਦਾ ਦਾਦੀ ਦੀ, ਨਾਨਾ ਨਾਨੀ ਦੀ, ਜੋ ਬਜ਼ੁਰਗਾਂ ਦੀ ਬੁੱਕਲ ਹੈ। ਸਾਡੀ ਪੁਰਾਣੀ ਜਨਰੇਸ਼ਨ, ਸਾਡੀਆਂ ਮਾਤਾਵਾਂ ਦਾਦੀਆਂ, ਉਹ ਕੋਈ ਆਕਸਫੋਰਡ ਕੈਂਬਰਿਜ ਅਟੈਂਡ ਨਹੀਂ ਸੀ, ਫੇਕ ਸੀ। ਜੇ ਉਹ ਸਾਰੀ ਸਟਰਗਲ 47 ਚ ਵੀ ਆਏ, ਇਧਰੋਂ ਉਜੜ ਪੁਜੜ ਕੇ ਮੁੜ ਕੇ ਅਮਰੀਕਾ ਜਾਂ ਬਾਹਰ ਆ ਕੇ ਜ਼ਿੰਦਗੀ ਸ਼ੁਰੂ ਕਰਨੀ ਸੌਖੀ ਨਹੀਂ ਸੀ। ਉਹਨਾਂ ਦੇ ਕੋਲ ਐਸੀ ਕਿਹੜੀ ਸਾਇੰਸ ਸੀ ਜਿਹਨੇ ਸਰਵਾਈਵ ਕਰਵਾਇਆ? ਉਹ ਸਾਇੰਸ ਸੀ ਫੇਥ ਦੀ, ਸਿਦਕ ਦੀ, ਗੁਰੂ ਦੇ ਉੱਤੇ ਭਰੋਸੇ ਦੀ। ਅੱਜ ਵੀ ਤੁਸੀਂ ਆਮ ਜਿਹੜੇ ਬਜ਼ੁਰਗ ਬਚੇ ਨੇ, ਬਹੁਤ ਸਾਰੇ ਤਾਂ ਤੁਰ ਗਏ, ਉਹ ਸਿਦਕ ਵਾਲੇ, ਉਹਨਾਂ ਦੀ ਗੱਲ ਸੁਣੋਗੇ, ਉਹਨਾਂ ਦਾ ਇਹੀ ਹੋਏਗਾ ਕਿ ਗੁਰੂ ਭਲਾ ਕਰੇਗਾ। ਤੁਸੀਂ ਮਿਲਦੇ ਵੀ ਸੀ, ਅਸੀਸ ਵੀ ਇਹੀ ਹੁੰਦੀ ਸੀ, ਗੁਰੂ ਭਲਾ ਕਰੇ। ਹੁਣ ਇਹ ਜਿਹੜਾ ਫੇਥ ਹੈ, ਇਹਦੇ ਉੱਤੇ ਹੀ ਸਾਰੀ ਇਮਾਰਤ ਖੜੀ ਹੈ। ਔਰ ਅੱਜ ਜਦੋਂ ਅਸੀਂ ਬਜ਼ੁਰਗਵਾਰ ਸਰ ਜਰਨੈਲ ਸਿੰਘ ਜੀ ਚੱਠਾ ਨੂੰ ਯਾਦ ਕਰ ਰਹੇ ਹਾਂ, ਤੇ ਇਹ ਸਾਡੇ ਜ਼ਿੰਮੇ, ਉਹਨਾਂ ਦੀ ਲੈਗੇਸੀ। ਜੇ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਕਿ ਜਦੋਂ ਅਸੀਂ ਬਜ਼ੁਰਗਾਂ ਦੀਆਂ ਕਹਾਣੀਆਂ ਕਹਿੰਦੇ, ਅੱਜ ਅਸੀਂ ਕਹਾਣੀਆਂ ਹੀ ਕਹਿ ਰਹੇ, ਅਸੀਂ ਟੈਸਟੀਮਨੀ ਆ। ਬੱਚੇ ਬੱਚੀਆਂ ਟੈਸਟੀਮਨੀ ਨੇ ਕਿ ਉਹਨਾਂ ਨੇ ਕੀ ਦੇਖਿਆ, ਉਹਨਾਂ ਨੇ ਕੀ ਮਹਿਸੂਸ ਕੀਤਾ। ਤੇ ਜਦੋਂ ਅਸੀਂ ਬਜ਼ੁਰਗਾਂ ਦੀਆਂ ਗਾਥਾਵਾਂ, ਸਾਖੀਆਂ, ਸਟੋਰੀਜ਼, ਉਹਨਾਂ ਦੇ ਕਾਰਨਾਮੇ, ਉਹਨਾਂ ਦੇ ਕਿੱਸੇ ਸੁਣਦੇ, ਪੁੱਤ ਸਪੁੱਤ ਕਰੇ, ਪੁੱਤਰ ਸਪੁੱਤਰ ਬਣਦੇ ਨੇ, ਪੁੱਤਰੀਆਂ ਸਪੁੱਤਰੀਆਂ ਬਣਦੀਆਂ ਨੇ, ਕਿਉਂਕਿ ਇਹੀ ਉਹ ਵਿਰਸਾ ਹੈ। ਛੇਵੇਂ ਪਾਤਸ਼ਾਹ ਨੇ ਇਹੀ ਜਵਾਬ ਸਮਰੱਥ ਰਾਮਦਾਸ ਨੂੰ ਦਿੱਤਾ ਸੀ। ਗ੍ਰਸਥ ਇਸ ਲਈ ਇੰਪੋਰਟੈਂਟ ਨਹੀਂ ਹੈ ਕਿ ਜੀ ਅਸੀਂ ਅੱਗੋਂ ਬਹੁਤ ਕੋਈ ਕ੍ਰੀਏਸ਼ਨ ਕਰ ਦੇਣੀ ਹੈ। ਗ੍ਰਸਥ ਇਸ ਲਈ ਸੀ, ਛੇਵੇਂ ਪਾਤਸ਼ਾਹ ਨੇ ਫਰਮਾਇਆ ਸੀ, ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਕਿ ਮਨੁੱਖ ਦਾ ਈਮਾਨ, ਔਰਤ ਔਰ ਮਰਦ, ਇਹ ਅਕਾਲ ਪੁਰਖ ਦਾ ਬਣਾਇਆ ਹੋਇਆ ਇਹ ਇੱਕ ਢਾਂਚਾ ਜਿਸ ਨੇ ਸਾਰੀ ਕਾਇਨਾਤ ਦੇ ਵਿੱਚ ਇਸ ਹਿਊਮਨ ਬੀਇੰਗਸ ਨੂੰ ਇਸ ਪਲੈਨਟ ਦੇ ਉੱਤੇ ਲਿਆਂਦਾ। ਔਰ ਦੌਲਤ ਜੋ ਰੱਬ ਨੇ ਬਖਸ਼ਿਆ, ਜੇ ਇਹ ਗੁਜ਼ਰਾਨ ਹੈ, ਜੇ ਸਾਨੂੰ ਇਹ ਰਹਿ ਕੇ ਜੀ ਜੀਵਨ ਦੇ ਬਸਰ ਕਰਨ ਲਈ ਚਾਹੀਦਾ ਹੈ, ਪਰ ਜਿਸ ਦਿਨ ਦੌਲਤ, ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ ਸੀ, ਇਹਦੇ 'ਚ ਫਸਦੇ ਹੈ। ਤੇ ਇਹਦਾ ਵੀ ਕ੍ਰਾਈਟੇਰੀਆ ਗੁਰੂ ਨੇ ਦਿੱਤਾ ਹੋਇਆ ਹੈ ਕਿ ਕਿਵੇਂ। ਔਰ ਅੱਜ ਸਾਡਾ ਵੱਡਾ ਹਿੱਸਾ ਇਸ ਦੌੜ ਦੇ ਵਿੱਚ ਅਸੀਂ ਪਏ ਹਾਂ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਓ। ਕਿ ਮੋਤੀਆਂ ਦੇ ਮੰਦਰ ਬਣਾਓ, ਪਰਲਸ ਸਟੱਡੀਡ ਵਿਦ ਜੂਲਸ, ਮੋਤੀ ਦਾ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਉਸ ਦੇ ਵਿੱਚ ਕਸਤੂਰੀ ਕੇਸਰ ਇਸ ਦਾ ਲੇਪ ਕਰੋ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹੋ ਜਿਹੇ ਖੂਬਸੂਰਤ ਘਰ 'ਚ ਬੈਠ ਕੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਓ। ਕਿਤੇ ਇਸ ਕਿਸਮ ਦੀਆਂ ਦਾਤਾਂ ਨੂੰ ਪਾ ਕੇ ਦਾਤ ਪਿਆਰੀ, ਵਿਸਰਿਆ ਦਾਤਾਰ ਹੈ,
ਇਹ ਬਿਹੇਵੀਅਰ ਨਾ ਹੋਏ ਜਿਹੜਾ ਸਾਡਾ ਅੱਜ ਬਹੁਤ ਸਾਰਿਆਂ ਦਾ ਹੋਇਆ ਹੈ। ਔਰ ਗੱਲ ਕਲੋਜ਼ਿੰਗ ਤੋਂ ਪਹਿਲਾਂ ਜਦੋਂ ਅਸੀਂ ਰਹਿਤ ਦੀ ਗੱਲ ਕਰਦੇ ਹਾਂ, ਇੱਕ ਸ਼ਖਸੀ ਰਹਿਣੀ ਹੈ, ਇੱਕ ਪੰਥਕ ਰਹਿਣੀ ਹੈ। ਸ਼ਖਸੀ ਤੌਰ ਤੇ ਸਾਡੀ ਕਾਮਯਾਬੀ, ਸਾਡਾ ਪਰਿਵਾਰ, ਉਹਨਾਂ ਨੇ ਕੀ ਹਾਈਟਸ ਹਾਸਲ ਕੀਤੀਆਂ ਨੇ, ਇਸ ਦੇ ਉੱਤੇ ਖਲੋਤੀ ਹੁੰਦੀ ਹੈ। ਔਰ ਇਸ ਸ਼ਖਸੀ ਰਹਿਣੀ ਦਾ ਸਬੂਤ ਚੱਠਾ ਪਰਿਵਾਰ ਦੀ ਪ੍ਰੋਸਪੈਰਿਟੀ ਔਰ ਉਹਨਾਂ ਦੀਆਂ ਕਾਮਯਾਬੀਆਂ ਨੇ। ਦੂਸਰਾ ਪੰਥਕ ਰਹਿਣੀ ਦੀ ਗੱਲ ਹੈ, ਤੇ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਤੇ ਫਿਰ ਇੱਕਦਮ ਧਿਆਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਜਾਂਦਾ ਹੈ, ਜਿਨ੍ਹਾਂ ਇਹ ਫਰਮਾਇਆ ਸੀ, ਮੈਂ ਉਜੜਾ ਪੰਥ ਵਸੈ ਮਨ ਚਾਉ ਕਨੇਰਾ। ਇਹ ਗੱਲ ਅਸੀਂ ਉਹਨਾਂ ਦੇ ਨਾਲ ਇਸ ਲਈ ਜੋੜਦੇ ਹਾਂ ਕਿ ਉਹਨਾਂ ਨੇ ਸਰਬੰਸ ਕੁਰਬਾਨ ਕੀਤਾ ਹੋਇਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿ ਮੈਂ ਆਪਣੇ 4 ਪੁੱਤਰ ਇਹਨਾਂ ਤੋਂ ਖਾਲਸੇ ਦੇ ਉੱਤੇ ਕੁਰਬਾਨ ਕੀਤੇ ਨੇ। ਜੇ 4 ਚਲੇ ਗਏ ਕੋਈ ਨਹੀਂ, ਉਹਨਾਂ ਨੇ ਕਿੰਨਿਆਂ ਨੂੰ ਜ਼ਿੰਦਗੀ ਦਿੱਤੀ ਹੈ। ਔਰ ਜੇ ਸਾਡੇ ਜੀਵਨ ਦੇ ਅੰਦਰ ਇਸ ਪੰਥ ਪਰਿਵਾਰ ਦਾ ਵੀ ਖਿਆਲ ਹੋਏ ਤੇ ਪੰਥ ਪਰਿਵਾਰ ਜਿਹੜੀ ਮਿਸ਼ਨ ਸਟੇਟਮੈਂਟ ਪੰਥ ਦੀ 2 ਵੇਲੇ ਦੀ ਅਰਦਾਸ ਖਾਲਸਾ ਜੀ ਕੇ ਬੋਲਬਾਲੇ ਦੇ ਰੂਪ ਚ ਵੀ ਅਸੀਂ ਗੁਰੂ ਅਕਾਲ ਪੁਰਖ ਤੋਂ ਮੰਗਦੇ ਹਾਂ, ਰਾਜ ਕਰੇਗਾ ਖਾਲਸਾ ਦਿਉਰੇ ਦੇ ਰੂਪ ਆਪਣੇ ਆਪ ਨੂੰ ਰਿਮਾਈਂਡ ਕਰਵਾਉਂਦੇ ਆ ਕਿ ਸੋਵਰਨਿਟੀ ਸਾਡਾ ਨਿਸ਼ਾਨ ਹੈ। ਤੇ ਬਾਪੂ ਜੀ ਇਸ ਨਿਸ਼ਾਨੇ ਪ੍ਰਤੀ ਵੀ, ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਵੀ ਦੇਖੀ, ਦਿੱਲੀ ਦੀ ਹਕੂਮਤ ਵੀ ਦੇਖੀ, ਅਮਰੀਕਨ ਸਿਸਟਮ ਵੀ ਦੇਖਿਆ, ਤੇ ਅਲਟੀਮੇਟਲੀ ਇਹੀ ਕਨਕਲੂਜਨ ਸੀ ਕਿ ਆਪਣਾ ਘਰ ਭਾਵੇਂ ਛੋਟਾ ਹੋਏ, ਘੱਟ ਹੋਏ, ਲੇਕਿਨ ਆਪਣੇ ਘਰ ਤੋਂ ਬਿਨਾ ਗੁਜ਼ਾਰਾ ਨਹੀਂ। ਔਰ ਅੱਜ ਪਿਛਲੇ 30 ਸਾਲ ਜਿਨ੍ਹਾਂ ਨੇ ਇਸ ਸਾਰੇ ਵਰਤਾਰੇ ਨੂੰ ਦੇਖਿਆ, ਜਿਹੜੇ ਲੋਕ ਸਮਝਦੇ ਸੀ ਕਿ ਸ਼ਾਇਦ ਇਹ ਖਾਲਿਸਤਾਨੀ, ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ, ਐਵੇਂ ਬਾਕੀਆਂ ਨੂੰ ਵੀ ਭੰਬਲ ਭੂਸੇ ਚ ਪਾਇਆ, ਹੁਣ ਉਹਨਾਂ ਨੂੰ ਵੀ ਕਹਿੰਦੇ ਆ ਸੁਣੇ। 26 ਨਵੰਬਰ ਤੋਂ ਲੱਖਾਂ ਸਾਡੇ ਕਿਸਾਨ ਭੈਣ ਭਰਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਉਹ ਕੋਈ ਮੂਨ ਨਹੀਂ ਮੰਗ ਰਹੇ, ਉਹ ਕੋਈ ਇੰਡੀਆ ਨੂੰ ਤੋੜਨਾ ਨਹੀਂ ਮੰਗ ਰਹੇ। ਉਹ ਇਹ ਕਹਿੰਦੇ ਨੇ ਭਾਈ ਸਾਡੀਆਂ ਜ਼ਮੀਨਾਂ ਨੇ 1710 ਚ ਬੰਦਾ ਸਿੰਘ ਬਹਾਦਰ ਨੇ ਇਹ ਪਹਿਲਾ ਆਰਡੀਨੈਂਸ ਕੱਢਿਆ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਤੁਸੀਂ ਆ ਕਾਨੂੰਨ 3 ਬਣਾ ਕੇ ਸਾਡੀਆਂ ਜ਼ਮੀਨਾਂ ਨਾ ਖੋ, ਸਾਨੂੰ ਤੁਹਾਡਾ ਭਲਾ ਨਹੀਂ ਚਾਹੀਦਾ, ਜਿੱਥੇ ਹੈ ਸਾਨੂੰ ਉੱਥੇ ਹੀ ਰਹਿਣ ਦਿਓ। ਤੇ ਕੀ ਕੁਝ ਨਹੀਂ ਨੈਗੇਟਿਵ ਉਹਨਾਂ ਦੇ ਖਿਲਾਫ ਕੀਤਾ ਗਿਆ ਹਰਿਆਣੇ ਤੋਂ ਲੈ ਕੇ ਅੱਜ ਤੱਕ। ਇਹ ਗੱਲ ਉਹਨਾਂ ਨੂੰ ਵੀ ਅੱਜ ਕਨਵਿੰਸ ਕਰਵਾ ਰਹੀ ਹੈ ਕਿ ਭਾਈ ਅਲਟੀਮੇਟਲੀ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸਿੱਖ ਕੌਮ ਦੀ ਡੈਸਟੀਨੀ, ਸਿੱਖ ਕੌਮ ਦਾ ਅਲਟੀਮੇਟ ਫਿਊਚਰ, ਜਿਹੜਾ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਅਸੀਂ ਪੜ੍ਹਦੇ ਹਾਂ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਅਸੀਂ ਨਨਕਾਣਾ ਸਾਹਿਬ ਦੀ ਗੱਲ ਕੀਤੀ, ਸਾਕਾ ਨਨਕਾਣਾ ਸਾਹਿਬ ਦੀਆਂ ਯਾਦਾਂ ਅੱਜ ਤੱਕ ਵੀ ਸਾਡੀ ਬਜ਼ੁਰਗ ਜਨਰੇਸ਼ਨ ਦੇ ਕੋਲ ਨੇ। 21 ਫਰਵਰੀ ਨੂੰ ਜਿਸ ਦਿਨ 100 ਸਾਲਾ ਸ਼ਤਾਬਦੀ ਸੀ ਸਾਕਾ ਨਨਕਾਣਾ ਸਾਹਿਬ ਦੀ, ਵੀ 21 ਫਰਵਰੀ ਨੂੰ ਜਥਾ ਤਿਆਰ ਬੈਠਾ ਅੰਮ੍ਰਿਤਸਰ ਤੋਂ, ਵੀਜ਼ੇ ਲੱਗੇ ਹੋਏ ਨੇ, ਪਾਕਿਸਤਾਨ ਦੀ ਐਮਬੈਸੀ ਨੇ ਦਿੱਤੇ ਹੋਏ ਨੇ, ਹੋਮ ਮਿਨਿਸਟਰੀ ਨੇ ਕਲੀਅਰੈਂਸ ਦਿੱਤੀ ਹੋਈ ਹੈ। 24 ਘੰਟੇ ਪਹਿਲਾਂ ਇਹ ਆਰਡਰ ਆ ਜਾਂਦਾ ਜੀ ਨਹੀਂ ਇਹ ਜਥਾ ਜਾ ਨਹੀਂ ਸਕਦੇ। ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ ਹਰਿਦੁਆਰ ਦੇ ਅੰਦਰ, ਗੁਰਦੁਆਰਾ ਡੋਂਗਮੌਰ ਸਿੱਕਮ ਦੇ ਅੰਦਰ, ਕਿਵੇਂ ਮੰਗੂ ਮੱਠ ਜਗਨਨਾਥਪੁਰੀ ਉੜੀਸਾ ਦੇ ਅੰਦਰ, ਕਿਵੇਂ ਸਾਡਾ ਇਤਿਹਾਸ ਮਲਿਆ ਮੇਟ ਕੀਤਾ ਜਾ ਰਿਹਾ ਹੈ, ਕਿਵੇਂ ਸਾਡੀ ਕਿਰਸਾਣੀ ਨੂੰ ਰੋਲਿਆ ਜਾ ਰਿਹਾ ਹੈ, ਕਿਸ ਕਿਸਮ ਦੇ ਕਾਨੂੰਨ ਲਿਆਂਦੇ ਜਾ ਰਹੇ ਨੇ। ਤੇ ਇਸ ਸਭ ਦਾ ਹੀ ਅਲਟੀਮੇਟ ਜਿਹੜਾ ਆਨਸਰ ਹੈ ਉਹ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਮੈਂ ਇਹ ਗੱਲ ਫਖਰ ਔਰ ਮਾਣ ਨਾਲ ਕਹਿ ਸਕਦਾ ਕਿ ਇਸ ਕੈਪੀਟਲ ਦੇ ਅੰਦਰ ਜਿਹੜੇ ਪਰਿਵਾਰਾਂ ਨੇ ਮੁੱਢਲੇ ਤੌਰ ਦੇ ਉੱਤੇ ਇਸ ਖਾਲਿਸਤਾਨ ਦੇ ਝੰਡੇ ਨੂੰ ਮਜ਼ਬੂਤੀ ਦੇ ਨਾਲ ਫੜਿਆ, ਸਾਡੇ ਨਾਲ ਖਲੋਤੇ, ਉਹਨਾਂ ਚੱਠਾ ਪਰਿਵਾਰ ਔਰ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ 1991-92 ਦੇ ਟਾਈਮ 'ਚ ਘਰ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਔਰ ਇੱਕ ਚੇਚਾ 3 ਫੁੱਟੀ ਸ੍ਰੀ ਸਾਹਿਬ ਜਿਹੜੀ ਲੰਬਾ ਵਕਤ ਇੱਥੇ ਰਹਿੰਦੇ ਆ, ਮੇਰੇ ਸਰਾਣੇ ਹੀ ਹੁੰਦੇ ਸੀ, ਉਹ ਸਰ ਜਰਨੈਲ ਸਿੰਘ ਜੀ ਚੱਠਾ ਨੇ ਮੈਨੂੰ ਭੇਟ ਕੀਤੀ। ਤੇ ਹਮੇਸ਼ਾ ਮੈਂ ਸਮਝਿਆ ਵੀ ਇਸ ਕਿਰਪਾਨ ਦਾ ਹੱਕਦਾਰ ਉਹੀ ਹੈ। ਕਿਰਪਾ ਤੇ ਆਨ 2 ਲਫ਼ਜ਼ਾਂ ਦਾ ਇਹ ਮੇਲ ਹੈ। ਜਿਵੇਂ ਸੰਤ ਪਿੰਡਰਾਂ ਵਾਲੇ ਕਹਿੰਦੇ ਸੀ, ਕਿਰਪਾ ਬਖਸ਼ਿਸ਼ ਹੈ, ਗ੍ਰੇਸ ਹੈ, ਆਨ ਅਣਖ ਨੂੰ ਕਹਿੰਦੇ ਨੇ।
ਗੈਰਤ ਨੂੰ ਕਹਿੰਦੇ ਨੇ, ਸੈਲਫ ਰਿਸਪੈਕਟ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ। ਤੇ ਜੇ ਅਸੀਂ ਇਸ ਆਣ ਦੀ ਖਾਤਰ ਇਸ ਰਸਤੇ ਨੂੰ ਨਹੀਂ ਚੁਣਦੇ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਨ ਕਰਕੇ ਸਾਡੀ ਕੈਟਾਗਰੀ ਦੱਸ ਦਿੱਤੀ ਹੋਈ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਸਤਿਗੁਰੂ ਰਹਿਮਤ ਕਰਨ, ਉਹ ਆਪਣਾ ਜੀਵਨ ਚੰਗਾ ਪੁਗਾ ਗਏ, ਸਿੱਖੀ ਵੀ ਤੋੜ ਨਿਭੀ, ਪਰਿਵਾਰ ਵੀ ਜਿਹੜਾ ਅੱਜ ਭਰਿਆ ਪਕੋਨਾ ਬਾਗ ਹੈ। ਫਿਰ ਵੀ ਜਿਵੇਂ ਭਾਈ ਸਾਹਿਬ ਗੁਰਜੰਟ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਮਨੁੱਖਾ ਜੀਵਨ ਦੇ ਅੰਦਰ ਡੈਲੀਬਰੇਟਲੀ, ਅਨਡੈਲੀਬਰੇਟਲੀ, ਚਾਹੇ ਅਣਚਾਹੇ ਪਤਾ ਨਹੀਂ ਕਿੰਨਾ ਕੁਝ ਗਲਤ ਕਰਦੇ। ਇਸ ਲਈ ਜਿਹੜੀ ਕਲੈਕਟਿਵ ਅਰਦਾਸ ਹੁੰਦੀ ਹੈ, ਸਤਿਗੁਰੂ ਦੇ ਚਰਨਾਂ 'ਚ ਅਸੀਂ ਮੰਗਦੇ ਹਾਂ ਕਿ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸਤਿਗੁਰੂ ਰਹਿਮਤ ਕਰਨ, ਬਾਪੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਨਾ ਸਿਰਫ ਭਾਣਾ ਮੰਨਣ ਦਾ ਪਰ ਇਹੀ ਪੰਥਕ ਲੈਗੇਸੀ, ਫੇਥ ਦੀ ਲੈਗੇਸੀ, ਸਿਦਕ ਦੀ ਲੈਗੇਸੀ ਦੇਣ। ਇਹਨਾਂ ਲਫ਼ਜ਼ਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।